ਸਾਡੇ ਬਜ਼ੁਰਗ ਗੱਲ ਕਰਦੇ ਹੁੰਦੇ ਸੀ ਵੀ ਕਾਲਾ ਸਿੰਘ ਸਿੱਖ ਬਹੁਤ ਬੜਾ ਬਦਮਾਸ਼ ਸੀ। 100 ਕਮਾਂ ਜਾਂ 50 ਕਮਾਂ ਦਾ ਮਾਲਕ ਸੀ। ਸੁਬਾਹ ਤੜਕਿਓਂ ਹਲ ਜੋੜਦੇ ਸੀ 4-5 ਹਲ, ਅਤੇ ਉਹ ਕੌਲਾਂ ਦੀਆਂ ਕਲੀਆਂ ਆ ਕੇ ਲਾਉਂਦਾ ਹੁੰਦਾ ਸੀ ਅਤੇ ਹਲ ਖੜ੍ਹੇ ਹੋ ਜਾਂਦੇ ਸੀ। ਕੀ ਕਹਿੰਦਾ ਸੀ ਜੀ? ਮੇਰਾ ਬੜਾ ਸ਼ਿਕਵਾ ਜੀ ਗੱਦੋ ਲਖਵਾਲ ਦੇ ਧਨਾੜ ਸੂ ਦੇ ਆਲੇ ਦੁਆਲੇ ਪਿੰਡਾਂ 'ਤੇ ਭਈ ਅੱਗੇ ਵੀਡੀਓ ਇੱਕ ਅਸੀਂ ਭੇਜੀ ਸੀ, ਕਿਸੇ ਨੇ ਟੈਲੀਫੋਨ ਨਹੀਂ ਦਿੱਤਾ, ਕਿਸੇ ਨੇ ਗੱਲ ਨਹੀਂ ਕਰਾਈ। ਸਾਨੂੰ ਕੋਈ ਇੱਕ ਵਾਰੀ ਕਵੇ ਅਸੀਂ 100 ਮੀਲ ਤੋਂ ਜਾਵਾਂਗੇ ਵੀ ਹਾਂ ਵੀ ਉਹਨਾਂ ਸਰਦਾਰ ਭਾਈਆਂ ਨੇ ਕਿਹਾ ਸਾਨੂੰ ਕਿਸੇ ਬੰਦੇ ਨਾਲ ਗੱਲ ਕਰਾਓ। ਉਹ ਕਾਲਾ ਸਿਉਂ ਖਾਂ ਮੀਆਂ ਉਹ ਅੱਜ ਆਵਾਜ਼ ਨਹੀਂ ਲਾਈ, ਕਹਿੰਦਾ ਚੌਰੀ ਅੱਜ ਜੇਠੀ ਧੀ ਵੱਜਾਂ ਪਈ ਰਾਤ। ਮੜਾਸਾ ਲਾਦਾ ਬਦਮਾਸ਼ੀ ਛੱਡਤੀ, ਸ਼ਰਾਬ ਛੱਡਤੀ। ਉਹ ਖੜਾ ਹੋ ਗਿਆ, ਕਹਿੰਦਾ ਬਾਪੂ ਇਹ ਰੱਬ ਨੇ ਬੂਟਾ ਲਾਤਾ, ਇਹ ਦਰਖਤ ਬਣ ਜਾਏਗਾ, ਇਹਦੀ ਛਾਂ ਹੇਠਾਂ ਬੈਠਾਂਗੇ। ਜੇ ਇੱਥੋਂ ਪੱਟ ਕੇ ਉੱਥੇ ਲੈ ਜੇ ਸੁੱਕ ਗਿਆ ਫੇਰ ਕੀ ਕਰਾਂਗੇ? ਜੱਟ ਨੇ ਧਾ ਮਾਰੀ, ਤਲਵਾਰ ਛੱਡ ਦਿੱਤੀ। ਹਾਏ ਉਹ ਕਹਿੰਦਾ ਲੁੱਟਿਆ ਗਿਆ ਗਸ਼ਤੀ ਮਗਰ ਲਾ ਕੇ। ਉਹ ਮੇਰਾ ਲੱਗਿਆ ਲਗਾਇਆ ਬੂਟਾ ਚੱਲਿਆ ਸੀ। ਤੀ ਜੰਪੀ ਤੇਰੇ ਸਰਦਾਰਾ, ਤੂੰ ਠੇਕੇ ਉੱਤੇ ਜਾਣਾ ਛੱਡ ਦੇ, ਹੁਣ ਤੂੰ ਲੈਣਾ ਜਵਾਈ ਦਾ ਹਲਾਰਾ, ਠੇਕੇ ਉੱਤੇ ਜਾਣਾ ਛੱਡ ਦੇ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ 72 ਜੀਂਬੇ ਗਲਾਲੀਪੁਰ ਦੇ ਵਿੱਚ। ਇੱਥੇ ਪਹਿਲੇ ਵੀ ਬਜ਼ੁਰਗਾਂ ਨਾਲ ਮੁਲਾਕਾਤ ਹੋ ਚੁੱਕੀ ਆ। ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਰਹਿ ਗਈਆਂ ਸੀਗੀਆਂ ਉਹ ਬਜ਼ੁਰਗਾਂ ਨੂੰ ਬਾਅਦ 'ਚ ਕਹਿੰਦੇ ਸੀ ਮੇਰੇ ਕੋਲ ਜ਼ਰੂਰ ਰਿਕਾਰਡ ਕਰਿਓ, ਅਤੇ ਅੱਜ ਉਸੇ ਸਿਲਸਿਲੇ ਵਿੱਚ ਆਏ ਆ। ਅਤੇ ਬਾਕੀ ਗੱਲਬਾਤ ਆਪਣਾ ਹਾਜੀ ਸਾਹਿਬ ਜਿਹੜੇ ਹਾਜੀ ਤਾਹਰ ਸਾਹਿਬ ਆਏ ਬਜ਼ੁਰਗਾਂ ਦੇ ਨਾਲ ਕਰਨਗੇ ਜੀ। ਹਾਂਜੀ ਦੱਸੋ ਹੁਣ ਕੀ ਪੁੱਛਣਾ ਕੀ ਆ? ਪੁੱਛਣਾ ਕੀ ਇਸ ਪਿੰਡ ਦੇ ਗਲਾਲੀਪੁਰ ਦੇ 72 ਜੀਂਬੇ ਨੰਬਰਦਾਰ ਕਿਹੜੇ ਸੀ? ਨੰਬਰਦਾਰ ਦੋ ਸੁਣਿਆ ਸਾਡੇ ਪਿੰਡ ਦੇ, ਇੱਕ ਕਾਲਾ ਸਿਆਂ, ਹਾਂਜੀ ਦੂਸਰੇ ਦਾ ਨਾਂ ਦਾ ਨਹੀਂ ਪਤਾ ਕੀ, ਹਾਂਜੀ ਦੂਸਰੇ ਦੇ ਨਾਂ ਦਾ ਨਹੀਂ ਪਤਾ ਸੀ। ਉਹਦੇ ਨਾਂ ਦਾ ਮੈਨੂੰ ਪਤਾ, ਮੈਂ ਦੱਸਦਾ। ਹਾਂਜੀ ਤੁਸੀਂ ਦੱਸੋ ਨਾ, ਕਾਲਾ ਸਿਉਂ ਸੀ ਕਾਲਾ ਸਿਆਂ, ਤੇ ਤੁਹਾਡੇ ਕਾਲਾ ਸਿੰਘ ਸੀ? ਆਹੋ ਸਿਉਂ ਪੰਜਾਬੀ 'ਚ ਕਹਿ ਦੇਈਦਾ। ਹਾਂਜੀ, ਤੇ ਉਹ ਕਦੋਂ ਆਉਣਾ ਤੁਹਾਡੇ ਕੋਲ ਈਸਰ ਸਿੰਘ ਦੇ ਪੋਤੇ ਨੇ? ਉਹਨੇ ਉਹ ਦੱਸੋ। 12ਵੇਂ ਮਹੀਨੇ 'ਚ, ਦੱਸੋ ਕਦੋਂ ਆਉਣਾ? 12ਵੇਂ ਮਹੀਨੇ 15 ਜਾਂ 10 ਜਾਂ 20 ਦੇ ਦਰਮਿਆਨ। ਉਹ ਸੀ ਇੱਥੇ 7 ਮਰਬੇ ਦੇ ਮਾਲਕ, 52 ਔਰ 60 ਇੱਥੇ ਅਤੇ ਬਾਕੀ ਡਗੋਰੇ 'ਚ। ਉਹਨੇ ਫੋਨ ਕੀਤਾ, ਇੱਕ ਇੰਗਲੈਂਡ 'ਚੋਂ ਸਿੱਖ ਆਇਆ, ਉਹਨੂੰ ਭੇਜਿਆ ਕਿ ਨਾਲ ਅਰਾਈ ਸੀ, ਉਹ ਵੀ ਮੁਸਲਮਾਨ ਉੱਥੋਂ ਆਇਆ। ਉਹਨੂੰ ਕਹਿੰਦਾ ਮੇਰੇ ਬਾਬੇ ਵਾਲੀ ਯਾਦ ਦੇਖੀ, ਉੱਥੇ ਕਿਤੇ ਉਹਦਾ ਨਾਂ ਲਿਖਿਆ ਹੋਵੇ, ਉਹ ਜ਼ਮੀਨ ਦੇਖ ਕੇ ਆਈ। ਦੂਸਰਾ ਜਿਹੜਾ ਲੰਬੜਦਾਰ ਸੀ ਕੰਧਾਰਾ ਸਿੰਘ ਸੀ ਜੀ, ਹੁਣ ਯਾਦ ਆ ਗਿਆ। ਕੰਧਾਰਾ ਸਿੰਘ। ਅੱਛਾ, ਜਿਸ ਵੇਲੇ ਉਹ ਆਏ, ਆ ਕੇ ਦੇਖਿਆ, ਅੰਦਰ ਬੜੇ, ਪਹਿਲੀ ਨਿਗਾਹ ਮਾਰੀ ਉਹਨੇ ਛੱਤ 'ਚ, ਉੱਥੇ ਗੁਰਮੁਖੀ ਦੇ ਵਿੱਚ ਈਸਰ ਸਿੰਘ ਲਿਖਿਆ। ਉਹਨੇ ਉੱਥੋਂ ਵੈਬਸਾਈਟ ਕੀਤਾ, ਉਹਨੂੰ ਵਟਸਐਪ ਕੀਤਾ ਜਿਹਨੂੰ ਕਹਿੰਦੇ ਆ। ਉਹਦੀ ਆਵਾਜ਼ ਆਉਂਦੀ ਸੀ, ਇਹ ਕਹਿੰਦਾ ਹਾਏ ਉਹ ਮਰ ਗਿਆ। ਯਾਦ ਆਈ ਦਾਦੇ ਦੀ। ਉਹਨੇ ਕਿਹਾ ਸਾਰਾ ਕੁਛ ਇਹਦੇ ਵਿੱਚ ਭਰ ਲਾ, ਸਾਰੀਆਂ ਇੱਟਾਂ ਬਾਲੇ ਜੋ ਲੱਕੜ ਲੱਗੀ ਸੀ ਸਾਰੀ, ਕਹਿੰਦਾ ਦਰਵਾਜ਼ੇ ਵੀ ਭਰ ਲਾ, ਦੇਖ ਲਾ। ਉਹ ਫਿਲਮ ਬਣਾ ਕੇ ਲੈ ਗਿਆ। ਅਤੇ ਮੇਰੇ ਨਾਲ ਮੁਲਾਕਾਤ ਇਹ ਕਰਦਿਆਂ ਉਹਨਾਂ ਮੇਰੇ ਨਾਲ ਕਰਾਤੀ ਮੁਲਾਕਾਤ ਉਹਦੀ। ਕਹਿੰਦਾ ਜੀ ਇੱਥੇ ਹੀ ਰਹਿੰਦੇ ਹਾਂ। ਮੈਂ ਕਿਹਾ ਜੀ ਤੁਹਾਡੇ ਵਾਲੇ ਮੁਰੱਬੇ 'ਚ ਸਾਨੂੰ ਵੀ ਜ਼ਮੀਨ ਪੈ ਗਈ ਸੀ। ਕਹਿੰਦਾ ਸਾਡਾ ਬਾਬਾ ਜਾਂਦਾ ਹੀ ਮਰ ਗਿਆ। ਮੈਂ ਕਿਹਾ ਰੱਕੜ ਜੀ ਗਏ? ਕਹਿੰਦਾ ਹਾਂਜੀ। ਫਿਰ ਕੀ ਬਣਿਆ? UPC ਵਿੱਚ ਕਹਿੰਦਾ ਜਗ੍ਹਾ ਮਿਲੀ, ਰੋਡ। ਬਾਪ ਮੇਰਾ ਪੜ੍ਹਿਆ ਸੀ ਉੱਥੇ ਪੁਰਾਣਾ ਇੰਡੀਆ 'ਚ, ਇੱਧਰ ਪੜ੍ਹ ਗਿਆ ਸੀ ਇੰਗਲੈਂਡ 'ਚੋਂ। ਅਸੀਂ ਹੁਣ ਇੱਥੇ ਪੜ੍ਹਨ ਆਏ ਸੀ, ਤਰੈਸ਼ੀ ਹੋ ਗਏ। 12ਵੇਂ ਮਹੀਨੇ 'ਚ ਆ ਕੇ ਮੁਲਾਕਾਤ ਕਰਾਂਗੇ ਤੁਹਾਡੇ ਨਾਲ, ਦੱਸਦੇ ਰਹਾਂਗੇ। ਹਾਂ, ਮੈਨੂੰ ਕਹਿੰਦਾ ਕੋਈ ਦਰਵਾਜ਼ੇ ਹੈਗੇ? ਮੈਂ ਕਿਹਾ ਸਾਡਾ ਆਪਣਾ ਦਰਵਾਜ਼ਾ ਸਿੱਖਾਂ ਵਾਲਾ ਹੀ ਆ। ਕਿਉਂ ਜੀ? ਬਾਰੀਆਂ, ਕਈ ਚੀਜ਼ਾਂ, ਤਾਕੀਆਂ। ਬਾਰੀ ਇੱਥੇ ਵੀ ਲੱਗੀ ਆ ਕੋਠੇ ਨੂੰ ਜੀ। ਉਹ ਹਾਂਜੀ, ਉਹੀ ਬਾਰੀ, ਉਹੀ ਸਭ ਕੁਛ, ਉਹੀ ਚੀਜ਼ਾਂ ਲੱਗੀਆਂ ਜੀ। ਅਸੀਂ ਆਏ ਹਾਂ। ਹੋਰ ਮੈਂ ਕੋਲੋਂ ਦੱਸ ਦਿੰਦਾ, ਮੌਜਾ ਹੰਬਣਾ, ਤਹਿਸੀਲ ਜਗਰਾਵਾਂ, ਜ਼ਿਲ੍ਹਾ ਲੁਧਿਆਣੇ 'ਚੋਂ। ਸਾਡੇ ਨਾਲ ਚੱਕ ਭੰਡੀਆਂ, ਇਸ ਸਾਲ ਬੜੇ ਬੜੇ ਪਿੰਡ ਸੀ ਸਿੱਖਾਂ ਦੇ। ਸਾਡੇ ਬਜ਼ੁਰਗ ਗੱਲ ਕਰਦੇ ਹੁੰਦੇ ਸੀ ਵੀ ਕਾਲਾ ਸਿੰਘ ਸਿੱਖ ਬਹੁਤ ਬੜਾ ਬਦਮਾਸ਼ ਸੀ। 100 ਕਮਾਂ ਜਾਂ 50 ਕਮਾਂ ਦਾ ਮਾਲਕ ਸੀ। ਸੁਬਾਹ ਤੜਕਿਓਂ ਹਲ ਜੋੜਦੇ ਸੀ 4-5 ਹਲ, ਅਤੇ ਉਹ ਕੌਲਾਂ ਦੀਆਂ ਕਲੀਆਂ ਆ ਕੇ ਲਾਉਂਦਾ ਹੁੰਦਾ ਸੀ, ਅਤੇ ਹਲ ਖੜ੍ਹੇ ਹੋ ਜਾਂਦੇ ਸੀ। ਕੀ ਕਹਿੰਦਾ ਸੀ ਜੀ? ਨਹੀਂ ਉਹ ਨਹੀਂ, ਮੈਨੂੰ ਇੱਕ ਗੱਲ ਸੁਣੋ, ਜਿਹੜੀ ਅਸਲ ਮਜ਼ੇ ਦੀ ਗੱਲ ਹੈ।
ਸਾਰੇ ਹਾਲੀਆਂ ਨੇ ਇਕੱਠੇ ਹੋ ਜਾਣਾ, ਉਹਦੀ ਐਡੀ ਵੱਡੀ ਆਵਾਜ਼ ਹੈਰਤ ਅੰਗੇਜ਼ ਲੋਕਾਂ ਨੇ ਸੁਣਨ ਵਾਸਤੇ ਹੱਥ ਛੱਡ ਦੇਣੇ। ਇੱਕ ਦਿਨ ਉਹਨੇ ਕੋਈ ਸੁਰ ਨਾ ਲਾਈ। ਸੁਬਾਹ ਦਾ ਟਾਈਮ ਹੋਇਆ, ਸਾਡਾ ਇੱਕ ਰਿਸ਼ਤੇਦਾਰ ਬਾਬਾ ਰੁਕਨਦੀਨ, ਉਹ ਆਵਾਜ਼ ਮਾਰਦਾ, ਉਹ ਕਾਲਾ ਸਿਉਂ ਖਾਂ ਮੀਆਂ, ਉਹ ਅੱਜ ਆਵਾਜ਼ ਨਹੀਂ ਲਾਈ। ਕਹਿੰਦਾ ਚੌਰੀ ਅੱਜ ਜੇਠੀ ਧੀ ਵੱਜਾਂ ਪਈ ਰਾਤ। ਮੜਾਸਾ ਲਾਦਾ, ਬਦਮਾਸ਼ੀ ਛੱਡਤੀ, ਸ਼ਰਾਬ ਛੱਡਤੀ। ਮੈਂ ਇਹ ਕੀ ਹੋਇਆ? ਕਹਿੰਦਾ ਸਾਡਾ ਇੱਕ ਬਜ਼ੁਰਗ ਗਾਉਂਦਾ ਹੁੰਦਾ ਸੀ, ਧੀ ਜੰਪੀ ਤੇਰੇ ਸਰਦਾਰਾ, ਤੂੰ ਠੇਕੇ ਉੱਤੇ ਜਾਣਾ ਛੱਡ ਦੇ, ਹੁਣ ਤੂੰ ਲੈਣਾ ਜਵਾਈ ਦਾ ਹਲਾਰਾ, ਠੇਕੇ ਉੱਤੇ ਜਾਣਾ ਛੱਡ ਦੇ। ਕੱਲ੍ਹ ਨੂੰ ਮੇਰੀ ਧੀ ਨੂੰ ਤਾਨਾ ਮਾਰਨਗੇ ਐਸੇ ਬਗੈਰਤ ਪਿਓ ਦੀ ਧੀਆਂ, ਤੇਰੀ ਕੀ ਉਹਨੇ, ਤੈਨੂੰ ਕੀ ਸਮਝ ਦਿੱਤੀ ਉਹਨੇ? ਸ਼ਰਾਬੀ ਦੀ ਧੀਆਂ, ਸ਼ਰਾਬ ਛੱਡ ਦਿੱਤੀ, ਇੱਕ ਕੁੜੀ ਵਿਚਾਰੀ ਨੂੰ ਪਾਲਾਂਗੇ, ਨਾਂ ਰੋਸ਼ਨ ਰਹੇਗਾ। ਇੱਕ ਉਹ ਸਿੱਖ ਸੀ। ਇੱਕ ਹੋਰ ਸਿੱਖ ਦੀ ਗੱਲ ਸੁਣਾਉਂਦੇ ਸੀ ਕਿ ਉਹਦਾ ਇੱਕ ਪੁੱਤ ਸੀ, ਬੀਵੀ ਮਰ ਗਈ, 10-12 ਸਾਲ ਦਾ ਬੇਟਾ ਹੋ ਗਿਆ। ਉਹਨੇ ਅੰਮ੍ਰਿਤਸਰ ਸ਼ਾਦੀ ਕੀਤੀ। ਉਸ ਬੀਵੀ ਦੇ 7 ਭਰਾ ਸੀ। ਇਹ ਸਾਡੇ ਬਜ਼ੁਰਗਾਂ ਨਾਲ ਉਹਦਾ ਬਹੁਤ ਤਾਲੁਕ ਸੀ। ਕਹਿੰਦੇ ਅਸੀਂ ਉਹਦੀ ਸ਼ਾਦੀ 'ਚ ਨਾਲ ਗਏ ਹਾਂ, ਰਹਿੰਦਾ ਸੀ ਬੜੇ ਪਿਆਰ ਨਾਲ। ਅਤੇ ਇੱਕ ਦਿਨ ਉਹਦੀ ਔਰਤ ਕਹਿਣ ਲੱਗੀ, ਜੋ ਕਹੇ ਜਿਵੇਂ ਕਹੇ ਕਰੂੰਗੀ, ਇੱਕ ਦੁੱਖ ਆ, ਜਦੋਂ ਰਾਤ ਨੂੰ ਸੌਂਦੀ ਆ, ਸੌਕਣ ਦਾ ਪੁੱਤ ਮਾਰ ਦੇ। ਸਿੱਖ ਨੇ ਕਿਹਾ ਠੀਕ ਆ। ਇਕੱਠੇ ਹੋ ਗਏ। ਮੁਰੱਬੇ ਕਹਿੰਦਾ ਸਾਰੇ ਆਪਣਾ ਕੰਮ ਕਰਦਾ, ਕੋਈ ਕਰਦਾ, ਅਸੀਂ ਆਪਣਾ ਕਰਦੇ ਹਾਂ। ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗਿਆ ਵੀ ਹੁਣ ਜਦੋਂ ਆਵੇਂਗੀ ਨਾ, ਉਹਦਾ ਗਾਟਾ ਲਾ ਕੇ ਦੱਬ ਦਿਆਂਗਾ। ਮੁੰਡੇ ਨੂੰ ਕਹਿੰਦਾ ਪੁੱਤ ਕਹੀ ਲੈ ਕੇ ਆ ਜੀ। ਉਹ ਕਹੀ ਲਈ, ਮੁਰੱਬੇ ਚਲਾ ਗਿਆ। ਹੱਥ ਛੱਡ ਕੇ ਉਹਨੂੰ ਕਹਿੰਦਾ, ਪੁੱਤਰਾ ਆਹ ਜਿਹੜਾ ਬੂਟਾ ਲੱਗਿਆ ਦਰਖਤ ਦਾ, ਇਹਨੂੰ ਪੱਟ ਕੇ ਉੱਥੇ ਲਾ ਦੇ। ਖਿਆਲ ਆਇਆ ਵੀ ਜਦੋਂ ਇਹ ਜਾ ਕੇ ਕਈ ਮਾਰੇਗਾ ਤਾਂ ਪਿੱਛੋਂ ਤਲਵਾਰ ਮਾਰ ਕੇ ਗਾਟਾ ਵੜ ਦਿਆਂਗਾ। ਇਹ ਉਹ ਸਰਦਾਰ ਦੀ ਗੱਲ ਆ ਜਿਹੜਾ ਭੱਟੀਆਂ ਦਾ ਸੀ। ਜਦ ਨੇੜੇ ਗਿਆ ਮੁੰਡਾ, ਉਹ ਖੜਾ ਹੋ ਗਿਆ, ਕਹਿੰਦਾ ਬਾਪੂ ਇਹ ਰੱਬ ਨੇ ਬੂਟਾ ਲਾ ਦਿੱਤਾ, ਇਹ ਦਰਖਤ ਬਣ ਜਾਏਗਾ, ਇਹਦੀ ਛਾਂ ਹੇਠਾਂ ਬੈਠਾਂਗੇ। ਜੇ ਤੂੰ ਪੱਟ ਕੇ ਉੱਥੇ ਲੈ, ਜੇ ਸੁੱਕ ਗਿਆ ਫੇਰ ਕੀ ਕਰਾਂਗੇ? ਜੱਟ ਨੇ ਧਾ ਮਾਰੀ, ਤਲਵਾਰ ਛੱਡ ਦਿੱਤੀ। ਆਏ ਉਹ ਕਹਿੰਦਾ ਲੁੱਟਿਆ ਗਿਆ ਗਸ਼ਤੀ ਮਗਰ ਲਾ ਕੇ। ਉਹ ਮੇਰਾ ਲੱਗਿਆ ਲਗਾਇਆ ਬੂਟਾ ਚੱਲਿਆ ਸੀ। ਉਹ ਪੁੱਤਰਾ ਕਿੰਨੀ ਸਮਝ ਦਿੱਤੀ। ਪੁੱਤ ਨੂੰ ਚੁੰਮਿਆ, ਵਾਲਦ ਸਾਹਿਬ ਦੱਸ ਦਿੰਦੇ ਸੀ, ਜੱਫੀ 'ਚ ਲੈ ਲਿਆ। ਚਾਂਗਣਾ ਮਾਰੇ ਲੋਕ ਚਲੇ ਗਏ। ਕੀ ਹੋਇਆ? ਕਹਿੰਦਾ ਅੱਜ ਦੁਨੀਆ ਤੋਂ ਚੱਲਿਆ ਸੀ, ਰੱਬ ਨੇ ਬਚਾ ਲਿਆ। ਔਰਤ ਰੋਟੀ ਲੈ ਕੇ ਆਈ ਆ, ਉੱਥੋਂ ਆਵਾਜ਼ ਦਿੰਦਾ, ਜੋ ਚੱਕਣਾ ਚੱਕ ਕੇ ਨਿਕਲ ਜਾ, ਆਉਂਦਾ ਨੇ ਤੇਰਾ ਕੀਮਾ ਕਰ ਦੂੰ, ਮੇਰਾ ਲਾਲ ਗਵਾਉਣ ਆਈ ਸੀ। ਇਹੋ ਜਿਹੇ ਸਰਦਾਰ ਵੀ ਹੋਏ ਆ। ਹਰ ਤਰ੍ਹਾਂ ਦੇ ਲੋਕ ਸੀ, ਆਪਣਾ ਆਪਣਾ ਵਕਤ ਪਾਸ ਕਰਦੇ ਸੀ। ਅੱਛਾ ਜੀ, ਮੇਰਾ ਬੜਾ ਸ਼ਿਕਵਾ ਜੀ ਗੱਦੋ ਲਖਵਾਲ ਦੇ ਧਨਾੜ ਸੂ ਦੇ ਆਲੇ ਦੁਆਲੇ ਪਿੰਡਾਂ 'ਤੇ। ਭਈ ਅੱਗੇ ਵੀਡੀਓ ਇੱਕ ਅਸੀਂ ਭੇਜੀ ਸੀ, ਕਿਸੇ ਨੇ ਟੈਲੀਫੋਨ ਨਹੀਂ ਦਿੱਤਾ, ਕਿਸੇ ਨੇ ਗੱਲ ਨਹੀਂ ਕਰਾਈ। ਸਾਨੂੰ ਕੋਈ ਇੱਕ ਵਾਰੀ ਕਹੇ ਅਸੀਂ 100 ਮੀਲ ਤੋਂ ਜਾਵਾਂਗੇ ਵੀ ਹਾਂ ਵੀ ਉਹਨਾਂ ਸਰਦਾਰ ਭਾਈਆਂ ਨੇ ਕਿਹਾ ਸਾਨੂੰ ਕਿਸੇ ਬੰਦੇ ਨਾਲ ਗੱਲ ਕਰਾਓ। ਹੈਂ ਜੀ, ਜਿਹੜੇ ਜੈਲਦਾਰ ਸੀ ਧਨਾੜ ਸੂ ਦੇ, ਸਾਡੇ ਦਾਦਿਆਂ ਦੇ ਮਸੇਰ ਸੀ, ਉਹਨਾਂ ਨਾਲ ਸਾਡਾ ਦਾਦੇ ਦਾ ਬਹੁਤ ਪ੍ਰੇਮ ਸੀ। ਇੱਕ ਗੱਲ ਸੁਣਾਉਣੀ ਸਿਰ ਤੁਹਾਨੂੰ ਸ਼ੁਗਲ ਦੀ ਉਹਨਾਂ ਦੀ। ਅਤੇ ਉਹ ਨਾ ਲੈ ਗਏ ਆ ਕੇ ਨਾ ਉਹਦੇ 'ਚ ਝੱਕਰੇ 'ਚ ਜਾਂ ਮਿੱਟੀ ਦਾ ਕੋਈ ਕੁੱਜਾ ਸੀ, ਪੈਸੇ ਪਾ ਕੇ ਜੈਲਦਾਰ ਨੂੰ ਫੜਾ ਤੇ ਵੀ ਇੱਥੇ ਰੱਖ ਲਓ। ਜੈਲਦਾਰ ਨੇ, ਉਹ ਗੁਲਾਮ ਚਿਸ਼ਤੀ ਨੇ ਤੇ ਸਤਾਰ ਦੋਨੇ ਭਰਾ ਸੀ, ਉਹਨੇ ਨਾ ਟੋਆ ਪੱਟਿਆ, ਥੱਲੇ ਦੱਬ ਲੈ, ਉੱਤੇ ਮੰਜਾ ਡਾਹ ਲਿਆ। ਮੰਜਾ ਡਾਹ ਲਿਆ 2 ਮਹੀਨਾ 10 ਦਿਨ। ਉਹਨੇ ਕਿਹਾ ਮੈਨੂੰ ਕਿਹੜੀ ਮੁਸੀਬਤ 'ਚ ਪਾ ਗਿਆ? ਉਹਨੇ ਕੁੱਜਾ ਪੱਟਿਆ, ਸਾਡੇ ਦਾਦੇ ਨੂੰ ਜਾ ਕੇ ਫੜਾਇਆ। ਉਹਨੇ ਦੱਬ ਦਿੱਤਾ ਉਹ ਇੱਕ ਥਾਂ ਜਿੱਥੇ ਪਾਣੀ ਦੀਆਂ ਕਢਵਾਈਆਂ ਰੱਖਦੇ ਹੁੰਦੇ ਸੀ ਘੜੇ, ਉੱਥੇ ਦੱਬ ਕੇ ਉੱਤੇ ਕਢਵਾਈਆਂ ਰੱਖਤੀਆਂ ਤੇ ਕਢਵਾਈਆਂ ਰੱਖੀਆਂ। ਰਾਤ ਨੂੰ ਕੋਈ ਬੁੜੀ ਪਾਣੀ ਪੀਣ ਉੜੀ, ਬਾਬਾ ਸਾਡਾ ਬੈਠਾ ਵੀ ਦੇਖਾਂ, ਕੋਈ ਰਾਤ ਨੂੰ ਕੱਢ ਕੇ ਨਾ ਲੈ ਜਾਵੇ। ਜਦੋਂ ਅੱਖ ਖੋਲੀ ਤੋਂ ਪਾਣੀ ਪੀਣ ਕੋਈ ਬੁੜੀ ਉੱਠੀ ਨੇਰੇ, ਉਦੋਂ ਕਿਹੜਾ ਬਿਜਲੀ ਹੁੰਦੀ ਸੀ। ਉਹਨੇ ਵੱਟ ਕੇ ਭਗਾਤਾ, ਉਹ ਡਾਂਗ ਮਾਰੀ, ਕਹਿੰਦਾ ਪੈਸੇ ਕੱਢਣ ਆ ਗਿਆ ਕੋਈ, ਪੈਸੇ ਲੈਣ ਆ ਗਿਆ ਕੋਈ। ਬਾਬਾ ਸਾਡਾ ਥੋੜਾ ਮੌਜੀ ਵੀ ਸੀ। ਅੱਛਾ, ਉਹਨਾਂ ਦਾ ਤਲਾਕਾਰ ਸੀ, ਇੱਕ ਜੱਜ ਸੀ ਬੇਗਮਪੁਰ ਹੁਸ਼ਿਆਰਪੁਰ ਦੇ ਨਾਲ ਹੀ ਇੱਧਰ ਲੱਗਦਾ ਸੀ ਜੱਜ। ਉਹਨਾਂ ਬੜਾ ਪਿਆਰ ਸੀ। ਉੱਥੇ ਭਰਾਵਾਂ ਨੇ ਜੁਦਾ ਕਰਤਾ, ਉਹ ਚਲੇ ਗਿਆ ਜੀ। ਉਹਨੇ ਕਿਹਾ ਉੱਥੇ ਚੱਲਦੇ ਆ ਹੁਣ। ਪਹਿਲੇ ਦਿਨ ਹਲ ਜੋੜਨ ਗਿਆ, ਡੱਗੇ ਨਾਲ ਲੈ ਘਰ ਆ ਬੜੇ, ਜੋ ਘਰ ਹਵੇਲੀ ਆ ਨਾ ਦੂਸਰੇ ਭਰਾ, ਤੇ 45 ਸਣੇ ਫਿਰ ਡੱਗੇ। ਘਰੋਂ ਪੁੱਛਿਆ ਕਿ ਵੀ ਗੁਲਾਮ ਕਿੱਧਰ ਗਿਆ? ਕਹਿੰਦੇ ਜੀ ਪਤਾ ਨਹੀਂ, ਨਹਾ ਧੋ ਕੇ ਚਲਾ ਗਿਆ। ਜਾਣੀ ਉਹ ਬੰਦੇ ਕਿੱਦਾਂ ਦੇ ਸੀ? ਉਹ ਚਲੇ ਗਿਆ ਬੇਗਮਪੁਰ ਜੱਜ ਕੋਲ। 2-4 ਮਹੀਨੇ ਗੁਜ਼ਰੇ, ਕੋਈ ਨਾ ਲੈਣ ਗਿਆ। ਜਦੋਂ ਸਾਡਾ ਦੂਸਰੇ ਦਾਦਾ ਲੈਣ ਗਿਆ ਨਾ ਵੀ ਇਹਨੂੰ
ਲੈ ਉਹਨਾਂ ਨੂੰ ਕਣਕ ਬੀਜ ਲਈ। ਜੱਜ ਨੇ ਇਹ ਗੱਲ ਕਹੀ ਬੇਗਮਪੁਰ ਵਾਲੇ ਨੇ ਵੀ ਤਾਂ ਤੋੜਨਾ, ਜੇ ਜੁਦਾ ਕਰਨਾ ਮੈਂ ਨਹੀਂ ਤੋੜਨਾ, ਜੇ ਨਾਲ ਰੱਖੋਗੇ ਤਾਂ ਤੋੜਨਾ ਮੈਂ ਇਹ। ਲਓ ਇੰਡੀਆ 'ਚ ਇੰਨਾ ਕੁ ਜੁਦਾ ਕੀਤਾ ਫਿਰ ਨਾਲ ਰਲਾ ਲਿਆ। ਅੱਛਾ ਬੇਗਮਪੁਰ ਜੱਜ ਸੀ ਉਸ ਟਾਈਮ, ਪੜ੍ਹੇ ਲਿਖੇ ਲੋਕ ਸੀ। ਆ ਚੋਲੇ 'ਚ ਬੈਠੇ ਇੱਥੇ ਬੜੇ ਅੱਛੇ ਲੋਕ ਸੀ, ਪੜ੍ਹੇ ਲਿਖੇ ਲੋਕ। ਜੈਲਦਾਰਾਂ ਨਾਲ ਬਹੁਤ ਪਿਆ ਸੀ, ਇੱਥੇ ਵੀ ਆਉਂਦੇ ਆ ਚੀਚਾ ਬਦਨੀ ਬੈਠੇ ਆ ਗੁਲਾਮ ਚਿਸ਼ਤੀ ਹੋਣੀ। ਉਹਨਾਂ ਨੂੰ ਬਹੁਤ ਐਵੇਂ ਉਹਨਾਂ ਦੇ ਕਾਠੀ ਪਾਈ ਰੱਖਣੀ ਜੈਲਦਾਰਾਂ ਦੀ ਆ ਕੇ ਡੰਗਰ। ਹਾਂ ਉਹ ਸਾਨੂੰ ਸਿੱਖ ਹੀ ਸੁਣਾਉਂਦੇ ਸੀ, ਕਹਿੰਦੇ ਮੁੰਡਾ ਵਿਆਹ ਬੜੇ ਚਾਅ ਨਾਲ ਸੀ ਤੇ ਤੀਵੀਂ ਆ ਗਈ ਖਾਣ ਪੀਣ ਵਾਲੀ। ਉਹ ਹਲ ਬਾੜਿਆ ਕਰੇ ਵਿਚਾਰਾ ਤੇ ਉਹਦੇ ਹੱਥ 'ਚ ਹੋਵੇ ਪਿੰਨੀ। ਉਹਨੇ ਖਿਚੜੀ ਬਣਾਈ, ਵਿੱਚ ਬਦਾਮ ਬਣਾ ਕੇ ਪੰਜੀਰੀ ਬਣਾ ਕੇ ਨਾ ਖਾਂਦੀ ਆਉਣਾ। ਉਹਨੇ ਪੁੱਛਣਾ ਇਹ ਕੀ ਆ, ਉਹਨੂੰ ਸ਼ੇਰ ਬਣਾ ਕੇ ਕਹਿਣਾ ਇਹ ਸਦਕਾ ਚਰਖੇ ਚੱਕੀ ਦਾ, ਬਾਹਰਲਿਆਂ ਨੂੰ ਨਹੀਂ ਦੱਸੀਦਾ। ਕਹਿੰਦਾ ਕਿ ਦਾਨਾ ਜਿਹਾ ਉੱਥੇ ਇੱਕ ਦਾਦਾ ਸਾਡਾ ਇੱਕ ਬੁੜਾ ਸੀ, ਉਹਨੂੰ ਦੱਸਿਆ, ਕਹਿੰਦਾ ਚਾਚਾ ਘਰ ਆਈ ਨੇ ਬੜੇ ਤੰਗ ਕੀਤੇ ਆ, ਉਹ ਕੇ ਸਾਰਾ ਆਪ ਰਲਾ ਕੇ ਖਾ ਜਾਂਦੀ ਆ, ਮੈਂ ਪੁੱਛਦਾ ਤਾਂ ਆਹ ਕਹਾਣਾ ਪਾਉਂਦੀ ਆ। ਉਹਨੇ ਕਿਹਾ ਮੈਨੂੰ ਦੇ ਕੇ ਜਾ ਕੇ, ਉਹਨੂੰ ਵੀ ਬਣਾਤੀ ਪੰਜੀਰੀ। ਕਹਿੰਦਾ ਹੁਣ ਜਦੋਂ ਆਊਗੀ ਨਾ ਉੱਥੇ ਤਾਂ ਤੂੰ ਸਾਹਮਣੇ ਖਾਈ। ਕਹਿੰਦਾ ਹਾਲ ਪਾਉਂਦਾ ਆ ਗਈ। ਕਹਿੰਦੇ ਸਰਦਾਰ ਜੀ ਰੋਟੀ ਖਾ ਲਓ, ਪੰਜੀਰੀ ਖਾਈ ਜਾਵੇ, ਦੇਖੇ ਨਾ। ਆਖੀ ਆ ਕੀ ਖਾਂਦੇ ਆ? ਕਹਿੰਦਾ ਇਹ ਸਦਕਾ ਹਲ ਪੰਜਾਲੀ ਦਾ ਰਲ ਮਿਲ ਕੇ ਘਰ ਉਜਾੜੀ ਦਾ। ਕਹਿੰਦਾ ਉਹ ਘਰ ਵਸ ਗਿਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸੁਣਾਈਆਂ ਦੱਸਦੇ ਹਾਂ। ਇੰਨੀ ਉਮਰ ਨਹੀਂ ਸੀ, ਉਹਦੇ ਪਿਆਰ ਮੁਹੱਬਤ ਦੇ ਲੋਕ ਵੀ ਸੀ, ਹਰ ਤਰ੍ਹਾਂ ਦੇ ਲੋਕ ਸੀ। ਅੰਮ੍ਰਿਤਸਰ ਦੇ ਇਲਾਕੇ ਦੀ ਗੱਲ, ਹਕੀਮ ਬਾਬਾ ਬੂਟਾ ਸਾਡੇ ਪਿੰਡ ਗੁਜ਼ਰਿਆ। ਉਹਦਾ ਚਾਚਾ ਬਹੁਤ ਬੜਾ ਆਦਮ ਸੀ, ਮੌਲਵੀ ਅੱਲਾ ਬਖਸ਼। ਪਿੰਡ ਦਿਆਂ ਸਰਦਾਰਾਂ ਨੇ ਕਿਹਾ ਮੌਲਵੀ ਸਾਹਿਬ ਤੁਸੀਂ ਬੜੇ ਨੇਕ ਬੰਦੇ ਹੋ, ਅਮਨ ਦੀ ਤੁਸੀਂ ਤਲਕੀਨ ਕੀਤੀ ਆ, ਹੁਣ ਤੁਸੀਂ ਜਾਣਾ, ਜਿਹਨੂੰ ਕਾਫਲਾ ਉਹਦੇ ਵਿਚਾਲੇ ਨਾ ਹੋਇਆ। ਬਾਬਾ ਜੀ ਕਹਿਣ ਲੱਗੇ ਜਦ ਅਸੀਂ ਤੁਰੇ ਜਾਂਦੇ ਹਾਂ ਤਾਂ ਵਿਚਾਲਾ ਆ ਗਿਆ ਕਾਫਲੇ ਦਾ, ਅਸਰ ਦਾ ਵਕਤ ਆ ਗਿਆ। ਚਾਚੇ ਨੇ ਤਯੰਮਮ ਕਰਕੇ ਨਮਾਜ਼ ਨਹੀਂ ਦਿੱਤੀ। ਕਹਿੰਦਾ ਮੈਂ ਕਿਹਾ ਚਾਚਾ ਜੀ ਸਰਦਾਰ ਕਹਿੰਦੇ ਸੀ ਇੱਥੇ ਹਮਲਾ ਹੋਣਾ, ਉਹਨੇ ਨਹੀਂ ਸੁਣੀ। ਕਹਿਣ ਲੱਗਿਆ ਸਾਡੇ ਦੇਖਦੇ ਹਮਲਾ ਆਇਆ ਤਾਂ ਸਿਰ ਕਲਮ ਕਰ ਦਿੱਤਾ। ਮੇਰੀ ਆਖੇ ਬੜੀ ਭੈਣ ਚਾਚੇ ਦੀ ਧੀ ਨੇ ਸਿਰ ਦੇਖਿਆ, ਉਹ ਰੋਂਦੀ ਰੋਂਦੀ ਪਾਗਲ ਹੋ ਗਈ। ਤੇ ਕਹਿੰਦਾ ਉਹ ਪੜ੍ਹਨ ਲੱਗੀ, ਮੱਥੇ ਆਪਣੇ ਉੱਤੇ ਚੱਲ ਲੈਂਦੀ ਤਲਵਾਰ ਨੂੰ, ਲੈਂਦੀ ਬਚਾ ਖਾਮਦ ਲੈ ਕੇ ਬਰਾਰ ਨੂੰ, ਰੋ ਰੋ ਕੇ ਕਹਿੰਦੀ ਵੀਰ ਸ਼ੇਰ ਜਰਾਰ ਨੂੰ, ਵੇ ਰੰਡੀ ਨਾ ਕਰੀ ਭੈਣ ਆਹੀਂ ਪਈ ਮਾਰਦੀ, ਝੋਕ ਹਬੀਬ ਵਾਲੀ ਸੀਨੇ ਨੂੰ ਠਾਰਦੀ। ਹਜ਼ਰਤ ਉਮਰ ਦੇ ਇਮਾਨ ਲਿਆਉਣ ਵਾਲੇ ਸ਼ੇਰ ਪੜ੍ਹਦੀ, ਸਾਰੀ ਜ਼ਿੰਦਗੀ ਪਾਗਲ ਛਾ ਕੇ ਇੱਥੇ ਧੁੰਨੀ ਚੱਕ ਮਰੀ ਆ। ਸਦਮਾਤ ਬੜੇ ਬੜੇ ਆਏ, ਅੱਲਾ ਪਾਕ ਇਹਨਾਂ ਮੁਸੀਬਤਾਂ ਤੋਂ ਬਚਾਏ। ਬਾਬਾ ਜੀ ਹੁਣਾਂ ਦੀਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਜਿਹੜੀਆਂ ਰਹਿ ਗਈਆਂ ਸੀ ਉਹ ਬਾਬਾ ਜੀ ਹੁਣਾਂ ਨੇ ਤੁਹਾਡੇ ਰੂਬਰੂ ਕੀਤੀਆਂ ਜੀ। ਬਾਕੀ ਰਾਣਾ ਸਾਹਿਬ ਜਿਹੜੇ ਹਾਜੀ ਤਾਹਰ ਸਾਹਿਬ ਆ ਜੀ, ਇਹਨਾਂ ਦਾ ਗੱਦੋ ਲਖਵਾਲ ਪਿੰਡ ਆ, ਇਹਨਾਂ ਦਾ ਬੜਾ ਵੱਡਾ ਸ਼ਿਕਵਾ ਆ ਕਿ ਸਾਡੇ ਪਿੰਡ ਦੇ ਬੰਦਿਆਂ ਨੇ ਕਿਸੇ ਨੇ ਸਾਡੇ ਨਾਲ ਰਾਬਤਾ ਨਹੀਂ ਕੀਤਾ। ਇੱਕ ਤੋਂ ਜਿਹੜੇ ਰਾਬਤੇ ਵਿੱਚ ਆਏ ਵੀ ਆ ਉਹਨਾਂ ਨੇ ਸਾਡਾ ਕੰਮ ਨਹੀਂ ਕੀਤਾ, ਯਾਨੀ ਕਿ ਇਹਨਾਂ ਦੇ ਪਿੰਡ ਦੀ ਵੀਡੀਓ ਨਹੀਂ ਬਣਾ ਕੇ ਦਿਖਾਈ ਹੈਗੀ, ਨਾ ਕੋਈ ਤਸਵੀਰ ਭੇਜੀ ਆ। ਤੇ ਮਿਹਰਬਾਨੀ ਕਰਕੇ ਅਗਰ ਕੋਈ ਇਸ ਏਰੀਆ ਦਾ ਬੰਦਾ ਇਹਨਾਂ ਦੀ ਵੀਡੀਓ ਦੇਖਦਾ ਆ, ਇਹਨਾਂ ਦੀ ਗੱਲ ਸੁਣਦਾ ਆ, ਤਾਂ ਇਹਨਾਂ ਦਾ ਨੰਬਰ ਅਸੀਂ ਫਲੈਸ਼ ਕਰ ਦੇਣਾ, ਉੱਤੇ ਰਾਬਤਾ ਕਰਕੇ ਇਹਨਾਂ ਦੇ ਪਿੰਡ ਦੀਆਂ ਤਸਵੀਰਾਂ ਭੇਜ ਸਕਦੇ ਆ।